ਵੀ ਜਿਹੜਾ ਬਿਗ ਬਿਊਟੀਫੁਲ ਬਿੱਲ ਜਿਸ ਨੂੰ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਆਖਿਆ ਸੀ, ਉਹ ਇਵੈਂਚੁਅਲੀ ਜਿਹੜਾ ਹਾਊਸ ਦੇ ਵਿੱਚ ਇੱਕ ਵੋਟ ਦੇ ਫਰਕ ਦੇ ਨਾਲ ਜਿਹੜਾ ਉਹ ਪਾਸ ਹੋ ਗਿਆ ਆ। ਸੋ ਜੇ ਹੁਣ ਇਹ ਸੈਨੇਟ ਦੇ ਵਿੱਚ ਵੀ ਬਿੱਲ ਪਾਸ ਹੋ ਜਾਂਦਾ ਆ ਤਾਂ ਉਹਦੇ ਨਾਲ $1 ਟ੍ਰਿਲੀਅਨ ਦੀਆਂ ਜਿਹੜੀਆਂ ਕਟੌਤੀਆਂ ਆ ਮੈਡੀਕੇਡ ਦੇ ਵਿੱਚ, ਇਸ ਤੋਂ ਇਲਾਵਾ ਜਿਹੜੇ ਵੈਲਦੀ ਆ ਉਹਨਾਂ ਨੂੰ ਟੈਕਸ ਕੱਟਸ ਤੇ ਜਿਹੜਾ ਉਹ ਕਹਿ ਰਹੇ ਵੀ ਆਮ ਲੋਕਾਂ ਦੇ ਲਈ ਵੀ ਇਸ ਦੇ ਵਿੱਚ ਟੈਕਸ ਕੱਟਸ ਹੋਣਗੇ, ਪਰ ਆਪੋ ਆਪਣੇ ਜਿਹੜੇ ਐਨਾਲਿਸਿਸ ਆ ਉਹ ਲਗਾਏ ਜਾ ਰਹੇ ਆ ਇਸ ਮੈਜਰ ਦੇ ਨਾਲ, ਜਿਸ ਵਿੱਚ ਰਾਸ਼ਟਰਪਤੀ ਟਰੰਪ ਤੇ ਉਹਨਾਂ ਦੀ ਜਿਹੜੀ ਟੀਮ ਆ ਉਹ ਅਕਸਰ ਇਹ ਦਾਅਵਾ ਕਰਦੇ ਰਹੇ ਵੀ ਅਸੀਂ ਕਾਫੀ ਜ਼ਿਆਦਾ ਮਨੀ ਜਿਹੜੀ ਉਹ ਬਚਾਉਣੀ ਚਾਹੁੰਦੇ ਆ, ਪਰ ਇਹਦੇ ਨਾਲ US ਦੇ ਡੈਟ ਦੇ ਵਿੱਚ $3.8 ਟ੍ਰਿਲੀਅਨ ਦਾ ਜਿਹੜਾ ਡੈਟ ਆ, ਹੋਰ ਕਰਜ਼ਾ ਜਿਹੜਾ ਇਸ ਦੇ ਵਿੱਚ ਚੜ੍ਹਨ ਜਿਹੜਾ ਉਹ ਜਾ ਰਿਹਾ ਆ। ਸੋ ਅਮਰੀਕਾ ਦੀ ਗੋਲਡਨ ਏਜ ਦਾ ਜਿਹੜਾ ਲਗਾਤਾਰ ਦਾਅਵਾ ਜਿਹੜਾ ਆ ਇਸ ਦੇ ਵਿੱਚ ਕੀਤਾ ਜਿਹੜਾ ਹੋ ਗਿਆ ਆ। ਹੈਲਥ ਤੇ ਫੂਡ ਪ੍ਰੋਗਰਾਮਸ ਮਿਡਲ ਕਲਾਸ ਤੇ ਪੂਅਰ ਅਮਰੀਕਨਸ ਉਹਨਾਂ ਦੇ ਲਈ ਜਿਸ ਦੇ ਵਿੱਚ ਕਟੌਤੀ ਜਿਹੜੀ ਉਹ ਹੋਵੇਗੀ, ਤੇ ਜਿਹੜੇ ਵੈਲਦੀ ਆ ਉਹਨਾਂ ਨੂੰ ਜਿਹੜੇ ਕਹਿੰਦੇ ਆ ਵੀ ਗੁੱਡ ਟੈਕਸ ਕੱਟਸ ਜਿਹੜੇ ਆ ਇਸ ਦੇ ਵਿੱਚ ਮਿਲਣ ਜਾ ਰਹੇ ਆ। ਸੋ ਰਿਪਬਲਿਕਨਸ ਜਿਹੜੇ ਹਾਊਸ ਦੇ ਰਿਪਰੈਜ਼ੈਂਟੇਟਿਵ ਆ ਉਹਨਾਂ ਨੇ ਇਸ ਬਿੱਲ ਨੂੰ ਜਿਹੜਾ ਆ ਇਵੈਂਚੁਅਲੀ ਪਾਸ ਜਿਹੜਾ ਉਹ ਕਰ ਦਿੱਤਾ। ਆਈ ਥਿੰਕ 214 ਦੇ ਮੁਕਾਬਲੇ 215 ਵੋਟਾਂ ਦੇ ਨਾਲ ਇਹ ਜਿਹੜਾ ਬਿੱਲ ਆ ਉਹ ਜਿਹੜਾ ਹਾਊਸ ਦੇ ਵਿੱਚ ਕਾਂਗਰਸ ਦੇ ਵਿੱਚ ਉਹ ਪਾਸ ਹੋਇਆ, ਤੇ ਹੁਣ ਇਸ ਨੂੰ ਸੈਨੇਟ ਦੇ ਵਿੱਚ ਘੱਲਿਆ ਜਿਹੜਾ ਉਹ ਜਾਵੇਗਾ ਜੀ। ਸੋ ਇਹ ਜਿਹੜਾ ਬਿੱਲ ਹੈਗਾ ਆ ਬੜੀ ਹੀ ਜਿਹੜਾ ਥਿਨ ਮੈਜੋਰਟੀ ਦੇ ਨਾਲ ਪਾਸ ਹੋਇਆ। 215 ਜਾਣੇ ਹੱਕ ਦੇ ਵਿੱਚ ਸੀ ਤੇ 214 ਜਾਣੇ ਇਸ ਬਿੱਲ ਦੇ ਅਗੇਂਸਟ ਸੀ। ਸੋ ਬਹੁਤ ਕੁਝ ਤੁਹਾਡਾ ਜਿਹੜਾ ਲਾਈਫ ਹੈਗੀ ਆ ਉਹਦੇ ਉੱਤੇ ਇਫੈਕਟ ਹੋਣ ਜਾ ਰਿਹਾ, ਤੁਹਾਡੇ ਇੰਡੀਵਿਜੂਅਲ ਲੈਵਲ ਤੇ ਤੁਹਾਡੇ ਬਿਜ਼ਨੈਸਿਸ ਦੇ ਉੱਤੇ ਇਹਦਾ ਬਹੁਤ ਜ਼ਿਆਦਾ ਅਸਰ ਪੈਣਾ ਆ। ਇਸੇ ਕਰਕੇ ਆਪਾਂ ਕਹਿੰਦੇ ਹੁੰਦੇ ਵੀ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ ਖਬਰਾਂ ਨੂੰ ਬੜੇ ਧਿਆਨ ਦੇ ਨਾਲ ਸੁਣਿਆ ਕਰੋ, ਤਾਂ ਕਿ ਜਿਹੜੀ ਤੁਹਾਨੂੰ ਸਹੀ ਇਨਫੋਰਮੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ ਸਕੇ। $700 ਬਿਲੀਅਨ ਦਾ ਮੈਡੀਕੇਡ ਚੋਂ ਕੱਟ ਹੋਣਾ। ਜਿਹੜਾ ਮੈਡੀਕੇਡ ਆ ਉਹਨੂੰ ਕੈਲੀਫੋਰਨੀਆ 'ਚ ਮੈਡੀਕਲ ਕਰਕੇ ਕਿਹਾ ਜਾਂਦਾ ਹੈਗਾ। 300 ਬਿਲੀਅਨ ਬਿਲੀਅਨ ਜਿਹੜਾ ਫੈਡਰਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਆ ਉਹਦੇ ਵਿੱਚ ਕੱਟ ਹੋਣ ਜਾ ਰਿਹਾ ਹੈਗਾ। ਸੋ ਲਗਭਗ ਜਿਹੜਾ ਸਨੈਪ ਪ੍ਰੋਗਰਾਮ ਆ ਉਹ ਸਾਰਾ ਹੀ ਮੈਨੂੰ ਲੱਗਦਾ ਵੀ ਕੱਟ ਹੋਣ ਜਾ ਰਿਹਾ ਮੈਜੋਰਟੀ 'ਚ। $300 ਬਿਲੀਅਨ ਬਹੁਤ ਵੱਡਾ ਨੰਬਰ ਹੁੰਦਾ। ਜਿਹੜੇ ਸਟੋਰ ਆ ਉਹਨਾਂ ਦੇ ਆ ਫੂਡ ਸਟੈਂਪਾਂ ਆਉਂਦੀਆਂ ਹੋਰ, ਉਹਨਾਂ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਇਹਦਾ ਪੈਣਾ ਹੈਗਾ ਆ। $78 ਬਿਲੀਅਨ ਜਿਹੜਾ ਆ ਹੋਰ ਇੱਕ ਜਿਹੜਾ ਕੱਟ ਆ ਇਹਦੇ ਵਿੱਚ ਹੋਣ ਜਾ ਰਿਹਾ। ਕੈਲੀਫੋਰਨੀਆ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਜਿਹੜਾ ਅਸਰ ਪਊਗਾ। ਹਾਊਸ ਹੋਲਡ ਸੋਰਸਿਸ 4% ਜਿਹੜੇ ਕੈਲੀਫੋਰਨੀਆ ਦੇ ਵਿੱਚ ਡਿਕਰੀਜ਼ ਹੋਊਗੇ। ਸੋ ਇਨਕਮ ਦੇ ਉੱਤੇ ਵੀ ਜਿਹੜਾ ਕਾਫੀ ਅਸਰ ਇਹਦਾ ਜਿਹੜਾ ਪੈਣ ਜਾ ਰਿਹਾ ਹੈਗਾ। ਸੋ ਖਾਸ ਕਰਕੇ ਜਿਹੜੇ ਲੋਕਾਂ ਨੂੰ ਸਨੈਪ ਪ੍ਰੋਗਰਾਮ ਦੇ ਅੰਡਰ ਮਿਲਦੇ ਸੀ ਉਹਨਾਂ ਦੇ ਉੱਤੇ ਬਹੁਤ ਵੱਡਾ ਇਹ ਕੱਟ ਹੈਗਾ ਆ। $42.7 ਬਿਲੀਅਨ ਮੈਡੀਕੇਡ ਦੇ ਉੱਤੇ ਕੈਲੀਫੋਰਨੀਆ ਨੇ ਸਪੈਂਡ ਕੀਤਾ 2023 ਚ, ਤੇ ਫੈਡਰਲ ਗਵਰਨਮੈਂਟ ਨੇ $81.3 ਬਿਲੀਅਨ। ਸੋ ਕੈਲੀਫੋਰਨੀਆ ਕਿੱਡਾ ਵੱਡਾ ਅਮਾਊਂਟ ਜਿਹੜਾ ਮੈਡੀਕੇਡ ਦੇ ਉੱਤੇ ਸਪੈਂਡ ਕਰ ਰਿਹਾ ਸੀ। ਸੋ ਕੈਲੀਫੋਰਨੀਆ ਨੂੰ ਅਲਟੀਮੇਟਲੀ ਇਹ ਕੱਟ ਕਰਨਾ ਪੈਣਾ। CBO ਜਿਹੜਾ ਐਸਟੀਮੇਟ ਕਰ ਰਿਹਾ ਵੀ 76 ਲੱਖ ਲੋਕ ਜਿਹੜੇ ਨੇਸ਼ਨ ਵਾਈਡ ਆ ਉਹ ਮੈਡੀਕੇਡ ਇੰਸ਼ੋਰੈਂਸ ਨੂੰ ਲੂਜ਼ ਕਰ ਜਾਣਗੇ, ਜਿਹਦੇ ਵਿੱਚ 1.4 ਮਿਲੀਅਨ ਅਨਡਾਕੂਮੈਂਟਡ ਹੈਗੇ ਆ। 1 ਮਿਲੀਅਨ ਜਿਹੜੇ ਆ ਉਹ ਅਫੋਰਡੇਬਲ ਕੇਅਰ ਐਕਟ ਦੇ ਤਹਿਤ ਜਿਹੜੇ ਆ ਉਹ ਲੂਜ਼ ਕਰ ਜਾਣਗੇ। ਸੋ ਇਹਦੇ ਵਿੱਚ ਆਪਾਂ ਸ਼ਾਮ ਨੂੰ ਡਿਸਕਸ ਕਰਾਂਗੇ ਤੁਹਾਡੇ ਨਾਲ ਕੈਲੀਫੋਰਨੀਆ ਦੇ ਉੱਤੇ ਕਿੰਨਾ ਕੁ ਜ਼ਿਆਦਾ ਅਸਰ ਪੈਣਾ ਹੈ।